ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਤੇ ਖਾਸ ਖਬਰਾਂ ਬਾਰੇ ਆਪਾਂ ਕਰਾਂਗੇ ਗੱਲਬਾਤ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ 408-272 2500 ਤੇ ਗੱਲ ਕੀਤੀ ਜਾ ਸਕਦੀ ਹੈ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਹੈ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੋਰਨੀ ਟਰਕੀ ਇਹਨਾਂ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਖਬਰਾਂ ਦੀ ਸ਼ੁਰੂਆਤ ਕਰੀਏ ਕੈਨੇਡਾ ਦੇ ਵਿੱਚ ਵਾਪਰੀਆਂ ਵੱਡੀਆਂ ਖਬਰਾਂ ਤੋਂ ਤੇ ਸ਼ੁਰੂਆਤ ਕਰੀਏ ਟੋਰਾਂਟੋ ਤੋਂ। ਟੋਰਾਂਟੋ ਦੇ ਵਿੱਚ 18 ਦਸੰਬਰ ਦੀ ਅੱਧੀ ਰਾਤ ਤੋਂ ਬਾਅਦ 8 ਟੀਨਏਜ ਕੁੜੀਆਂ ਨੇ ਚਾਕੂ ਮਾਰ ਕੇ ਇੱਕ 59 ਸਾਲਾ ਬੰਦੇ ਦਾ ਕਤਲ ਕਰ ਦਿੱਤਾ ਸੀ। ਉਹ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਉਹ ਜ਼ਮੀਨ ਤੇ ਪਿਆ ਤੜਫਦਾ ਰਿਹਾ ਤੇ ਉਸ ਤੋਂ ਬਾਅਦ ਉਹ ਹਸਪਤਾਲ ਲਿਜਾਇਆ ਗਿਆ ਉਹਨੂੰ ਜ਼ਖਮੀ ਹਾਲਤ ਦੇ ਵਿੱਚ। ਉੱਥੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਟੋਰਾਂਟੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੀੜਤ ਦਾ ਨਾਮ ਜਗ ਜ਼ਾਹਰ ਕੀਤਾ। ਪੁਲਿਸ ਦੇ ਦੱਸਣ ਮੁਤਾਬਕ ਇਸ ਬੰਦੇ ਦਾ ਨਾਂ ਕੇਨ ਲੀ ਹੈ ਤੇ ਇਹਦੀ 59 ਸਾਲ ਉਮਰ ਹੈ ਤੇ ਇਹਦਾ ਜਿਹੜਾ ਪਿਛੋਕੜ ਆ ਉਹ ਹਾਂਗਕਾਂਗ ਦੇ ਨਾਲ ਸੰਬੰਧ ਦੱਸਿਆ ਗਿਆ। ਇਹ ਘਟਨਾ ਸ਼ਹਿਰ ਦੇ ਯੂਨੀਵਰਸਿਟੀ ਐਵੀਨਿਊ ਤੇ ਯਾਰਕ ਸਟਰੀਟ ਦੇ ਇਲਾਕੇ ਦੇ ਵਿੱਚ 18 ਦਸੰਬਰ ਦੀ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਵਾਪਰੀ ਸੀ। ਇਸ ਘਟਨਾ ਦੇ ਵਿੱਚ ਜਦੋਂ ਤੱਕ ਪੁਲਿਸ ਆਈ ਤਾਂ ਉਦੋਂ ਜਿਹੜਾ ਕੇਨ ਲੀ ਹੈ ਉਹਦੇ ਉਦੋਂ ਸਾਹ ਚੱਲ ਰਹੇ ਸਨ। ਪਤਾ ਲੱਗਿਆ ਕਿ 8 ਟੀਨਏਜ ਕੁੜੀਆਂ ਦੀ ਇਹਦੀ ਮਹਿਲਾ ਦੋਸਤ ਦੇ ਨਾਲ ਝੜਪ ਹੋ ਗਈ ਸੀ। ਸ਼ਾਇਦ ਇੱਕ ਵਾਈਨ ਦੀ ਬੋਤਲ ਇਸ ਝਗੜੇ ਦਾ ਕਾਰਨ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਮਸਲੇ ਦੇ ਵਿੱਚ ਜਿਹੜੀਆਂ 8 ਕੁੜੀਆਂ ਪੁਲਿਸ ਨੇ ਗ੍ਰਿਫਤਾਰ ਕੀਤੀਆਂ ਨੇ ਉਹਨਾਂ ਦੀ ਉਮਰ ਤਿੰਨਾਂ ਦੀ 13 ਸਾਲ ਆ, ਤਿੰਨਾਂ ਦੀ 14 ਸਾਲ ਆ ਤੇ 2 ਕੁੜੀਆਂ 16 ਸਾਲ ਦੀਆਂ ਦੱਸੀਆਂ ਗਈਆਂ ਨੇ। ਤੇ ਇਹਨਾਂ ਨੂੰ ਫਿਰ ਉੱਥੋਂ ਘਟਨਾ ਵਾਲੀ ਥਾਂ ਤੋਂ ਅਰੈਸਟ ਕਰ ਲਿਆ ਗਿਆ ਸੀ ਤੇ ਇਹਨਾਂ ਦੇ ਕੋਲੋਂ ਕੋਈ ਹੋਰ ਵੀ ਵੈਪਨਸ ਤੇ ਚੀਜ਼ਾਂ ਜਿਹੜੀਆਂ ਇਸ ਕ੍ਰਾਈਮ ਸੀਨ ਤੋਂ ਬਾਅਦ ਮਿਲੀਆਂ ਸੀ ਤੇ ਉਸ ਤੋਂ ਬਾਅਦ ਇਸ ਘਟਨਾ ਦੇ ਨਾਲ ਸ਼ਹਿਰ ਦੇ ਵਿੱਚ ਇਸ ਘਟਨਾ ਦੀ ਬਹੁਤ ਜ਼ਿਆਦਾ ਚਰਚਾ ਹੋਈ। ਹੁਣ ਪਤਾ ਲੱਗਿਆ ਕਿ ਜਿਹੜਾ ਕੇਨ ਲੀ ਹੈ ਜਿਹੜਾ ਇਸ ਘਟਨਾ ਦਾ ਪੀੜਤ ਆ ਉਹਦਾ ਪਿਛੋਕੜ ਜਿਹੜਾ ਉਹ ਹਾਂਗਕਾਂਗ ਦਾ ਤੇ 59 ਸਾਲ ਉਹਦੀ ਜਿਹੜੀ ਆ ਉਮਰ ਹੈ। ਤੇ ਹੁਣ ਪੁਲਿਸ ਨੇ ਉਹਦੀ ਜਿਹੜੀ ਪਛਾਣ ਉਹ ਜਗ ਜ਼ਾਹਰ ਕੀਤੀ ਹੈ। ਤੁਸੀਂ ਅਕਸਰ ਹੀ ਹੋਟਲਾਂ ਦੇ ਵਿੱਚ ਰੁਕਦੇ ਹੋਵੋਗੇ। ਹੋਟਲਾਂ ਦੇ ਵਿੱਚ ਜਿਹੜੇ ਲੋਕ ਰੁਕਦੇ ਨੇ ਉਹਨਾਂ ਦੇ ਨਾਲ ਸੰਬੰਧਿਤ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਕਈ ਵਾਰੀ ਉਹ ਖਬਰਾਂ ਹਾਸੋਹੀਣੀਆਂ ਹੁੰਦੀਆਂ ਨੇ ਤੇ ਕਈ ਵਾਰੀ ਉਹ ਖਬਰਾਂ ਕਿਸੇ ਕ੍ਰਾਈਮ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ। ਬੇਸਬ੍ਰਿਜ ਓਨਟਾਰੀਓ ਦੇ ਰਹਿਣ ਵਾਲੇ ਇੱਕ ਜੋੜੇ ਨੂੰ ਗੁਇਲਫ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਦੋਸ਼ ਇਹ ਹੈ ਕਿ ਜਦੋਂ ਉਹ ਗੁਇਲਫ ਦੇ ਵਿੱਚ ਇੱਕ ਹੋਟਲ ਦੇ ਵਿੱਚ ਰੁਕੇ ਸਨ ਤਾਂ ਉਹਨਾਂ ਦੇ ਕਮਰੇ ਦੇ ਵਿੱਚੋਂ 11,000 ਤੋਂ ਵੀ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਮਿਲੀਆਂ, ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਦਵਾਈਆਂ ਗਲਤੀ ਦੇ ਨਾਲ ਉਹਨਾਂ ਤੋਂ ਹੋਟਲ ਵਾਲੇ ਕਮਰੇ ਦੇ ਵਿੱਚ ਰਹਿ ਗਈਆਂ। ਗੁਇਲਫ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਦਿਨ ਅਫਸਰਾਂ ਨੂੰ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਸੱਦਿਆ ਗਿਆ ਸੀ, ਜਿੱਥੇ ਸਟਾਫ ਨੇ ਕਿਹਾ ਕਿ ਮਹਿਮਾਨਾਂ ਦੇ ਚੈੱਕਆਊਟ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਕਮਰੇ ਦੀ ਤਲਾਸ਼ੀ ਲਈ ਤੇ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਭਰਿਆ ਇੱਕ ਜੁਰਾਬ ਮਿਲਿਆ ਸੀ। ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹਦੇ ਵਿੱਚ ਕੋਕੀਨ, ਫੈਂਟਾਨਿਲ, ਹੈਰੋਇਨ ਅਤੇ ਕਈ ਹੋਰ ਨੁਸਖਿਆਂ ਵਾਲੇ ਓਪੀਓਇਡਸ ਨੇ ਤੇ ਜਿਨ੍ਹਾਂ ਦੀ ਬਾਜ਼ਾਰੀ ਕੀਮਤ $11,100 ਤੋਂ ਵੀ ਉੱਪਰ ਹੈ। ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ 34 ਸਾਲਾ ਇੱਕ ਆਦਮੀ ਤੇ 31 ਸਾਲਾ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਜਿਹੜੇ ਚਾਰजेस ਲੱਗੇ ਨੇ ਉਹ ਲੱਗੇ ਨੇ ਕਿ ਇਹਨਾਂ ਨੇ ਨਸ਼ੀਲਾ ਪਦਾਰਥ ਰੱਖਿਆ, ਨਾਲ 5 ਚਾਰजेस ਹੋਰ ਲੱਗੇ ਨੇ ਤੇ ਤਸਕਰੀ ਦੇ ਮੰਤਵ ਦੇ ਲਈ ਇਹਨਾਂ ਨੇ ਨਸ਼ੀਲਾ ਪਦਾਰਥ ਆਪਣੇ ਨਾਲ ਰੱਖਿਆ ਸੀ। ਤੇ ਇਹ ਜੋੜਾ ਜਿਹੜਾ ਇਹ ਬੇਸਬ੍ਰਿਜ ਦਾ ਰਹਿਣ ਵਾਲਾ ਤੇ ਹੋਟਲ ਦੇ ਵਿੱਚ ਜਦੋਂ ਇਹ ਰੁਕੇ ਸਨ ਗੁਇਲਫ ਦੇ ਵਿੱਚ ਤਾਂ ਉੱਥੇ ਇਹ ਦਵਾਈਆਂ ਨਸ਼ੀਲੀਆਂ ਚੀਜ਼ਾਂ ਹੋਟਲ ਦੇ ਵਿੱਚ ਹੀ ਭੁੱਲ ਗਏ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਸੱਦੀ ਗਈ ਤਾਂ ਪਤਾ ਲੱਗਿਆ ਕਿ ਇਹ ਜੋੜੇ ਨੇ ਹੀ ਇਹ ਚੀਜ਼ਾਂ ਰੱਖੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਤੇ ਹੁਣ ਤਸਕਰੀ ਦੇ ਮੰਤਵ ਨਾਲ ਨਸ਼ੀਲੀ ਚੀਜ਼ ਰੱਖਣਾ ਤੇ ਇਹਦੇ ਨਾਲ 5 ਚਾਰजेस ਹੋਰ ਜਿਹੜੇ ਇਹਨਾਂ ਉੱਤੇ ਲੱਗੇ ਨੇ ਤੇ 34 ਸਾਲ ਆਦਮੀ ਦੀ ਉਮਰ ਹੈ, 31 ਸਾਲਾ ਔਰਤ ਦੀ ਉਮਰ ਦੱਸੀ ਗਈ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਰੁਖ ਕਰਦੇ ਹਾਂ ਓਨਟਾਰੀਓ ਦਾ, ਜਿੱਥੇ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਨੇ ਇਹ ਗੱਲ ਦਾ ਦਾਅਵਾ ਕੀਤਾ ਹੈ ਕਿ ਅਗਲੇ 8 ਸਾਲਾਂ ਦੇ ਵਿੱਚ ਉਦਯੋਗਿਕ ਨਿਕਾਸੀ ਕਰਨ ਵਾਲਿਆਂ ਤੇ ਜਿਹੜਾ ਕਾਰਬਨ ਟੈਕਸ ਲੱਗਿਆ ਉਹਦੇ ਰਾਹੀਂ ਅਸੀਂ 2 ਬਿਲੀਅਨ ਤੋਂ ਵੱਧ ਦੀ ਰਕਮ
ਕਮਾਵਾਂਗੇ, ਲਿਆਵਾਂਗੇ, ਪਰ ਹਾਲੇ ਇਹ ਨਹੀਂ ਦੱਸਿਆ ਗਿਆ ਕਿ ਓਨਟਾਰੀਓ ਸਰਕਾਰ ਇਸ ਇਕੱਠੇ ਹੋਏ ਮਾਲੀਏ ਦੇ ਨਾਲ ਕੀ ਕਰੇਗੀ। ਪਰ ਹਾਂ, ਇੰਨੀ ਕੁ ਬਹਿਸ ਜ਼ਰੂਰ ਛਿੜ ਗਈ ਹੈ ਕਿ ਕਾਰਪੋਰੇਟ ਲਾਬੀਇਸਟ ਨੇ ਜਿਹੜੇ, ਉਹਨਾਂ ਤੋਂ ਲੈ ਕੇ ਜਿਹੜੀਆਂ ਵਾਤਾਵਰਨ ਸੰਭਾਲ ਜਥੇਬੰਦੀਆਂ ਨੇ, ਉਹ ਕਹਿ ਰਹੀਆਂ ਨੇ ਕਿ ਇਹ ਫੰਡ ਸਾਡੀ ਰਾਏ ਦੇ ਮੁਤਾਬਕ ਖਰਚਣੇ ਚਾਹੀਦੇ ਨੇ। ਓਨਟਾਰੀਓ ਸਰਕਾਰ ਨੂੰ ਜਿਹੜੇ ਇਹ ਫੰਡ ਹਾਸਲ ਹੋਣੇ ਆ ਆਉਂਦੇ 8 ਸਾਲਾਂ ਦੇ ਵਿੱਚ, ਇਹ ਆਟੋ ਨਿਰਮਾਤਾ, ਸਟੀਲ ਮਿੱਲਾਂ, ਸੀਮੈਂਟ ਬਣਾਉਣ ਵਾਲੀਆਂ ਫੈਕਟਰੀਆਂ, ਰਸਾਇਣਿਕ ਪਲਾਂਟ ਤੇ ਤੇਲ ਰਿਫਾਈਨਰੀਆਂ ਤੋਂ ਹਾਸਲ ਹੋਣਗੇ। ਤੇ ਇਹ ਰਕਮ ਜਿਹੜੀ ਇਕੱਠੀ ਹੋਣੀ ਹੈ, ਜਿਹਦੇ ਵਿੱਚ ਡਗ ਫੋਰਡ ਦੀ ਸਰਕਾਰ ਦਾਅਵਾ ਕਰਦੀ ਹੈ, ਇਹ ਰਕਮ ਅਸਲ ਦੇ ਵਿੱਚ 2019 ਤੋਂ ਉਦਯੋਗਿਕ ਕਾਰਬਨ ਦੇ ਲਈ ਇੱਕ ਸੰਘੀ ਪ੍ਰੋਗਰਾਮ ਜਿਹੜਾ ਬਣਿਆ ਸੀਗਾ, ਉਹਦੇ ਤਹਿਤ ਇਕੱਠੀ ਕੀਤੀ ਜਾਣੀ ਹੈ। CBC ਨਿਊਜ਼ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਜਾ ਸਕਦੀ ਹੈ ਕਿ 2023 ਦੇ ਵਿੱਚ ਉਦਯੋਗਾਂ ਤੋਂ ਜਿਹੜੇ ਭੁਗਤਾਨ ਹੋਏ ਨੇ, ਉਹਦੇ ਵਿੱਚ $131 ਮਿਲੀਅਨ ਇਕੱਠੇ ਹੋਏ ਨੇ, ਤੇ 2030 ਤੱਕ ਜਾਂਦਿਆਂ ਇਹਦੇ ਵਿੱਚ ਸਾਲਾਨਾ ਕੁੱਲ 446 ਮਿਲੀਅਨ ਤੱਕ ਦਾ ਅੰਦਾਜ਼ਾ ਹੈ, ਤੇ ਕੁੱਲ ਰਕਮ ਜਿਹੜੀ ਇਸ ਪ੍ਰੋਗਰਾਮ ਤੋਂ ਇਕੱਠੀ ਹੋਣੀ ਹੈ, ਉਹ ਰਕਮ 2 ਬਿਲੀਅਨ ਤੋਂ ਵੀ ਵੱਧ ਦੀ ਰਕਮ ਬਣਦੀ ਹੈ। ਤੇ ਹੁਣ ਜਿਹੜੇ ਕਾਰਪੋਰੇਟ ਲੌਬੀਇਸਟ ਨੇ ਤੇ ਵਾਤਾਵਰਨ ਜਥੇਬੰਦੀਆਂ ਨੇ, ਸੰਭਾਲ ਜਥੇਬੰਦੀਆਂ ਨੇ, ਹਾਲਾਂਕਿ ਇਹਦੇ ਵਿੱਚ ਵਾਤਾਵਰਨ ਸੰਭਾਲ ਮੰਤਰੀ ਨੇ ਵੀ ਦਖਲਅੰਦਾਜ਼ੀ ਕੀਤੀ ਤੇ ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਇਸ ਮਸਲੇ ਉੱਤੇ, ਪਰ ਉਹ ਕਹਿ ਰਹੇ ਨੇ ਕਿ ਇਹ ਫੰਡ ਸਾਡੇ ਮੁਤਾਬਕ ਖਰਚਣੇ ਚਾਹੀਦੇ ਨੇ। ਐਲੀ ਹੈਲੀਫੋਰਥ ਦਾ ਮਾਮਲਾ ਕਿਹਨੂੰ ਨਹੀਂ ਪਤਾ। ਕੈਨੇਡਾ ਦੇ ਵਿੱਚ ਹਸਪਤਾਲ ਦੇ ਵਿੱਚ ਉਡੀਕ ਕਰਦਿਆਂ, ਐਮਰਜੈਂਸੀ ਸੇਵਾਵਾਂ ਦੇ ਵਿੱਚ ਉਡੀਕ ਕਰਦਿਆਂ ਐਲੀ ਹੈਲਥੋਫ ਦੀ ਮੌਤ ਹੋ ਗਈ। ਤੇ ਜਦੋਂ ਹੁਣ ਇਹਦੇ ਬਾਰੇ ਇੱਕ MLA ਨੂੰ ਜਸਟਿਸ ਡਿਪਾਰਟਮੈਂਟ ਨੇ ਚੇਤਾਵਨੀ ਦਿੱਤੀ ਹੈ। ਨੋਵਾ ਸਕੋਸ਼ੀਆ ਦਾ ਇਹ ਮਾਮਲਾ, ਜਿੱਥੇ ਇੱਕ ਸਿਆਸਤਦਾਨ ਨੂੰ ਲੀਗਲ ਐਕਸ਼ਨ ਦੀ ਧਮਕੀ ਮਿਲੀ ਹੈ। ਮਾਮਲਾ ਇੱਕ ਸੋਸ਼ਲ ਮੀਡੀਆ ਦੀ ਪੋਸਟ ਦੇ ਨਾਲ ਸੰਬੰਧਿਤ ਹੈ, ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਬਾਰੇ ਦੱਸਿਆ ਗਿਆ ਸੀ, ਜਿਸ ਨੇ ਹਸਪਤਾਲ ਦੇ ਵਿੱਚ ਇਲਾਜ ਦੀ ਉਡੀਕ ਕਰਦਿਆਂ ਕਈ ਘੰਟੇ ਦੀ ਉਡੀਕ ਤੋਂ ਬਾਅਦ ਦਮ ਤੋੜ ਦਿੱਤਾ ਸੀ। ਕੰਬਰਲੈਂਡ ਨਾਰਥ ਤੋਂ ਸੁਤੰਤਰ MLA ਐਲਿਜ਼ਾਬੈਥ ਸਮਿਥ ਮੈਕਰੋਸਿਨ ਦਾ ਕਹਿਣਾ ਹੈ ਕਿ ਸੂਬੇ ਦੇ ਜਸਟਿਸ ਡਿਪਾਰਟਮੈਂਟ ਨੇ ਉਹਨਾਂ ਨੂੰ ਦੱਸਿਆ ਕਿ ਫੇਸਬੁੱਕ ਤੇ ਸਾਂਝੀ ਕੀਤੀ ਗਈ ਇੱਕ ਚਿੱਠੀ ਨੂੰ ਹਟਾਇਆ ਜਾਵੇ, ਜੋ ਕਿ ਉਹਨਾਂ ਨੇ ਸੂਬੇ ਦੇ ਸਿਹਤ ਮੰਤਰੀ ਮਿਸ਼ੇਲ ਥੌਮਸਨ ਨੂੰ ਲਿਖੀ ਸੀ। ਇਸ ਚਿੱਠੀ ਦੇ ਵਿੱਚ MLA ਨੇ 37 ਸਾਲਾ ਐਲੀ ਹੋਲਥੋਫ ਦੀ ਮੌਤ ਦਾ ਜ਼ਿਕਰ ਕੀਤਾ ਸੀ ਤੇ ਦੱਸਿਆ ਸੀਗਾ ਕਿ ਇਲਾਜ ਦੀ ਉਡੀਕ ਕਰਦਿਆਂ 3 ਬੱਚਿਆਂ ਦੀ ਮਾਂ ਨੇ 31 ਦਸੰਬਰ ਨੂੰ ਜਾਨ ਗਵਾ ਦਿੱਤੀ ਸੀ। 6 ਜਨਵਰੀ ਦੀ ਈਮੇਲ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਚੇਤਾਵਨੀ ਦਿੱਤੀ ਹੈ ਕਿ ਨੋਵਾ ਸਕੋਸ਼ੀਆ ਸਰਕਾਰ ਨਿੱਜੀ ਹੈਲਥ ਜਾਣਕਾਰੀ ਆਨਲਾਈਨ ਸਾਂਝੀ ਕਰਨ ਤੇ ਸਾਰੇ ਲੀਗਲ ਆਪਸ਼ਨ ਵਰਤ ਸਕਦੀ ਹੈ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਪਰਿਵਾਰ ਨੇ ਸੂਬੇ ਦੇ ਵਿੱਚ ਜਿਹੜਾ ਹੈਲਥ ਸੰਕਟ ਹੈ, ਇਹਦੇ ਤੇ ਤੁਰੰਤ ਐਕਸ਼ਨ ਦੀ ਮੰਗ ਚੁੱਕੀ ਸੀ। ਤੇ ਇਸ ਪਰਿਵਾਰ ਨੇ ਦੋਸ਼ ਲਾਇਆ ਸੀ 31 ਦਸੰਬਰ ਨੂੰ ਕਿ ਐਲੀ ਹੋਲਥੋਫ ਐਮਰਹਸਟ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਉਹ ਐਮਰਜੈਂਸੀ ਦੇ ਵਿੱਚ ਉਡੀਕ ਕਰਦੀ ਰਹੀ। ਕਈ ਘੰਟੇ ਉਡੀਕ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਤੇ 37 ਸਾਲਾ ਔਰਤ ਦੇ ਪਰਿਵਾਰ ਨੇ ਦੱਸਿਆ ਕਿ ਇਹਨੂੰ ਕੰਬਰਲੈਂਡ ਰੀਜਨਲ ਹੈਲਥ ਕੇਅਰ ਸੈਂਟਰ ਦੇ ਵਿੱਚ ਕਈ ਘੰਟੇ ਉਡੀਕ ਕਰਨੀ ਪਈ ਸੀ। ਤੇ ਖਾਸ ਤੌਰ ਤੇ ਉਦੋਂ ਸਪਸ਼ਟ ਤੌਰ ਤੇ ਉਹਨੂੰ ਸ਼ਾਇਦ ਕੋਈ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਸੀ ਜਾਂ ਮੈਡੀਕਲ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ। ਇਸ ਤੋਂ ਬਾਅਦ ਕੰਬਰਲੈਂਡ ਨਾਰਥ ਤੋਂ ਜਿਹੜੇ ਇੰਡੀਪੈਂਡੈਂਟ MLA ਨੇ ਐਲਿਜ਼ਾਬੈਥ ਸਮਿਥ ਮੈਕਰੋਸਿਨ, ਉਹਨਾਂ ਨੇ ਦੱਸਿਆ ਕਿ ਅਸੀਂ ਪ੍ਰੀਮੀਅਰ ਟਿਮ ਹੂਸਟਨ ਨੂੰ ਇੱਕ ਚਿੱਠੀ ਭੇਜੀ। ਉਸ ਤੋਂ ਬਾਅਦ ਇੱਕ ਪਲਾਨ ਲਾਂਚ ਕਰਨ ਦੀ ਮੰਗ ਕੀਤੀ, ਜਿਸ ਦੇ ਨਾਲ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਸਹੀ ਸਾਂਭ ਸੰਭਾਲ ਮਿਲ ਸਕੇ। ਨੋਵਾ ਸਕੋਸ਼ੀਆ ਹੈਲਥ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਇਸ ਦੇ ਨਤੀਜੇ ਪਰਿਵਾਰ ਦੇ ਨਾਲ ਸਾਂਝੇ ਕੀਤੇ ਜਾਣਗੇ। ਪੀੜਤ ਔਰਤ ਦੇ ਪਤੀ ਗੰਥਰ ਹੈਲਥੋਫ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਇਸ ਪ੍ਰਕਾਰ ਦੀ ਸਥਿਤੀ ਦਾ ਸਾਹਮਣਾ ਕਿਸੇ ਹੋਰ ਨੂੰ ਨਾ ਕਰਨਾ ਪਵੇ। ਤੇ ਹੁਣ ਜਸਟਿਸ ਡਿਪਾਰਟਮੈਂਟ ਨੇ ਇਸ ਚਿੱਠੀ ਸਾਂਝੀ ਕਰਨ ਵਾਲੀ MLA ਨੂੰ ਚੇਤਾਵਨੀ ਦਿੱਤੀ ਹੈ। ਲੰਘੇ ਦਿਨੀ ਆਪਾਂ ਜ਼ਿਕਰ ਕੀਤਾ ਸੀ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕਿ ਟੋਰਾਂਟੋ ਦੇ ਨਾਲ ਜਿਹੜਾ GTA ਦਾ ਇਲਾਕਾ, ਇਹਦੇ ਵਿੱਚ ਕਈ ਜਿਹੜੇ ਸਿਟੀਜ਼ ਨੇ, ਜਿਹੜੀਆਂ ਅਥਾਰਟੀਜ਼ ਨੇ, ਮੇਅਰ ਨੇ, ਉਹ ਆਉਣ ਵਾਲੇ ਟਾਈਮ ਦੇ ਵਿੱਚ ਟੈਕਸ ਦੇ ਵਿੱਚ ਇਜ਼ਾਫਾ ਕਰ ਸਕਦੇ ਨੇ। ਤੇ ਹੁਣ ਜਿਹੜੇ ਟੋਰਾਂਟੋ ਦੇ ਮੇਅਰ ਨੇ ਜੌਨ ਟੋਰੀ, ਉਹਨਾਂ ਨੇ ਪ੍ਰੋਪਰਟੀ ਟੈਕਸ ਦੇ ਵਿੱਚ ਵਾਧੇ ਦੀ ਗੱਲ ਕਹਿ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ $16.6 ਬਿਲੀਅਨ ਦਾ ਜਿਹੜਾ ਬਜਟ ਹੈ, ਉਹਦੇ ਵਿੱਚ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ 5.5% ਦਾ ਵਾਧਾ ਕਰ ਸਕਦੇ ਹਾਂ। ਤੇ ਇਹ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਵਾਧਾ ਮੌਜੂਦਾ 6.6% ਦੀ ਮਹਿੰਗਾਈ ਦਰ ਤੋਂ ਹੇਠਾਂ, ਪਰ ਫਿਰ ਵੀ ਇਹ ਵਾਧਾ ਉਹ ਕਹਿ ਰਹੇ ਨੇ ਜਾਇਜ਼ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਾਣੀ, ਵੇਸਟ ਵਾਟਰ ਅਤੇ ਸੋਲਿਡ ਵੇਸਟ ਲਈ 3% ਦੀ ਵਾਧੇ ਦੀ ਪੇਸ਼ਕਸ਼ ਵੀ ਕੀਤੀ ਜਾ ਚੁੱਕੀ ਹੈ, ਜੋ ਕਿ ਔਸਤਨ ਘਰਾਂ ਦੇ ਲਈ ਹਰ ਸਾਲ $34 ਤੋਂ ਲੈ ਕੇ $45 ਵੱਧ ਅਦਾ ਕਰਨੇ ਪੈਣਗੇ।
ਇਸ ਦੇ ਨਾਲ ਹੀ ਜਿਹੜਾ TTC ਨੇ ਜਿਹੜਾ 2023 ਦੇ ਲਈ ਨਵੇਂ ਘਰਾਂ ਦੇ ਨਵੇਂ ਬਜਟ ਦੇ ਵਿੱਚ ਕਿਰਾਏ ਦੇ ਵਿੱਚ 10 ਸੈਂਟ ਦਾ ਵਾਧਾ ਕਰਨ ਤੇ ਕੁਝ ਸੇਵਾਵਾਂ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਟੋਰੀ ਨੇ ਵੀ ਗੱਲ ਕਹੀ ਹੈ ਕਿ ਪ੍ਰਾਪਰਟੀ ਟੈਕਸ ਮਹਿੰਗਾਈ ਦਰ ਤੋਂ ਹੇਠਾਂ ਰੱਖਣ ਦਾ ਦਾਅਵਾ ਕੀਤਾ ਗਿਆ, ਪਰ ਮਹਿੰਗਾਈ ਵਧਣ ਕਰਕੇ ਮੇਅਰ ਨੂੰ ਇਸ ਤਰ੍ਹਾਂ ਦੇ ਟੈਕਸਾਂ ਦੇ ਵਿੱਚ ਵਾਧਾ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਤੇ ਸਿਟੀ ਦੇ 1.5% ਦੀ ਬਿਲਡਿੰਗ ਟੈਕਸ ਸਮੇਤ ਇਹ ਵਾਧਾ 7% ਬਣਦਾ ਹੈ ਤੇ ਨਵੇਂ ਟੈਕਸ ਵਾਧੇ ਦੇ ਨਾਲ ਟੋਰਾਂਟੋ ਦੇ ਵਿੱਚ ਔਸਤਨ ਘਰ ਨੂੰ ਹਰ ਸਾਲ $233 ਵਾਧੂ ਦੇਣੇ ਪੈਣਗੇ। ਇਸੇ ਦੌਰਾਨ ਟੋਰਾਂਟੋ ਪੁਲਿਸ ਬੋਰਡ ਵੱਲੋਂ ਵੀ ਸਰਬਸੰਮਤੀ ਦੇ ਨਾਲ ਪੁਲਿਸ ਫੋਰਸ ਦੇ ਬਜਟ ਦੇ ਵਿੱਚ $50 ਮਿਲੀਅਨ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਆਲੋਚਕਾਂ ਵੱਲੋਂ ਇਸ ਉੱਤੇ ਇਤਰਾਜ਼ ਪ੍ਰਗਟਾਏ ਜਾਣ ਦੇ ਬਾਵਜੂਦ ਵੀ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੁੱਖ ਕਰਾਂਗੇ ਸਰੀ ਦਾ। ਸਰੀ ਦੇ ਵਿੱਚ ਤਿੰਨ ਜਣਿਆਂ ਦੀਆਂ ਲਾਸ਼ਾਂ ਮਿਲੀਆਂ ਸਿੱਖ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਘਟਨਾ ਦੀ ਚਰਚਾ ਇਲਾਕੇ ਭਰ ਦੇ ਵਿੱਚ ਸਨਸਨੀ ਫੈਲ ਗਈ ਸੀ। ਹੁਣ ਕਿਸੇ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਤੇ ਇਸ ਮਾਮਲੇ ਦੇ ਵਿੱਚ ਹੁਣ ਅਪਡੇਟ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹਦੇ ਵੱਲੋਂ ਕੁਝ ਵੇਰਵੇ ਸਾਂਝੇ ਕੀਤੇ ਗਏ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ। ਸਾਰਜੈਂਟ ਟਿਮੋਥੀ ਪੈਰੋਟੀ ਨੇ ਉਹਨਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਸਬੂਤ ਇਸ਼ਾਰਾ ਤਾਂ ਕਈ ਚੀਜ਼ਾਂ ਵੱਲ ਕਰਦੇ ਨੇ, ਪਰ ਅਸੀਂ ਹਾਲੇ ਤੱਕ ਕਿਸੇ ਸ਼ੱਕੀ ਦੀ ਭਾਲ ਨਹੀਂ ਕਰ ਸਕੇ। ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ 24 ਸਾਲਾਂ ਦਾ ਇੱਕ ਆਦਮੀ ਤੇ 50 ਤੋਂ ਲੈ ਕੇ 60 ਸਾਲ ਦੇ ਦਰਮਿਆਨ ਇੱਕ ਹੋਰ ਆਦਮੀ ਤੇ ਇੱਕ ਔਰਤ ਦੀ ਜਾਨ ਚਲੀ ਗਈ ਹੈ। ਇਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਸਾਰੇ ਇੱਕੋ ਪਰਿਵਾਰ ਦੇ ਨੇ। ਜਿਹੜਾ ਪੀੜਤ ਜੋੜੇ ਦੀ ਪਛਾਣ ਆ ਉਹ ਲੀਓ ਲੀ ਅਤੇ ਔਰਤ ਦੀ ਪਛਾਣ ਟਿਫਨੀ ਜ਼ੈਨ ਦੇ ਤੌਰ ਤੇ ਕੀਤੀ ਗਈ ਹੈ। ਦੋਵੇਂ ਚੀਨ ਤੋਂ ਵਾਸਤਾ ਰੱਖਦੇ ਸਨ ਅਤੇ ਕਰੀਬ 20 ਸਾਲ ਤੋਂ ਲੋਅਰ ਮੇਨਲੈਂਡ ਦੇ ਵਿੱਚ ਰਹਿ ਰਹੇ ਨੇ। 3 ਲੋਕਾਂ ਨੂੰ ਇੱਕੋ ਪਰਿਵਾਰ ਦੇ ਮੈਂਬਰ ਮੰਨਿਆ ਜਾ ਰਿਹਾ ਹੈ। ਘਟਨਾ 112 ਐਵੀਨਿਊ ਅਤੇ 156 ਸਟਰੀਟ ਦੇ ਕੋਲ ਫਰੇਜ਼ਰ ਹਾਈਟਸ ਦੇ ਇਲਾਕੇ ਦੇ ਵਿੱਚ ਸਥਿਤ ਇੱਕ ਘਰ ਦੇ ਵਿੱਚ ਵਾਪਰੀ ਸੀ, ਜਿਸ ਦੇ ਵਿੱਚ 3 ਜਣਿਆਂ ਦੀਆਂ ਲਾਸ਼ਾਂ ਇੱਕੋ ਘਰ ਦੇ ਵਿੱਚ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਇਸ ਤੋਂ ਕੁਝ ਸਮੇਂ ਬਾਅਦ ਹੀ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।